ਅੱਜ ਵੀ ਸਾਨੂੰ ਲੋੜ ਆ ਜਥੇਬੰਦਕ ਤੌਰ ਤੇ ਇੱਕ ਹੋਈਏ। ਜਥੇਬੰਦਕ ਤੌਰ ਤੇ ਇੱਕ ਹੋਵਾਂਗੇ, ਸਾਰੇ ਕੌਮ ਦੇ ਮਸਲੇ ਹੱਲ ਹੋ ਜਾਣਗੇ। ਪੁਰਾਣੇ ਜਿਹੜੇ ਸਿੰਘ ਸੀ ਉਹ ਆਤਮਿਕ ਬਲ ਦੇ ਏਡੇ ਧਨੀ ਸੀ ਕਿ ਜ਼ੁਲਮ ਦਾ ਟਾਕਰਾ ਆਪਣੇ ਆਤਮਿਕ ਅਵਸਥਾ ਦੇ ਨਾਲ ਹੀ ਕਰ ਲੈਂਦੇ ਸੀ। ਬੈਰੀ ਵੀ ਦੇਖ ਕੇ ਦੌੜ ਜਾਂਦੇ ਸੀ। ਜਿਹਦੀਆਂ ਜਿੰਦਾ ਮਿਸਾਲਾਂ ਇਸੇ ਧਰਤੀ ਤੇ ਆ, ਕਿਵੇਂ ਹਾਥੀ ਨੂੰ ਨਾਗਣੀ ਵਰਸੇ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਕਿਲ੍ਹਾ ਲੋਹਗੜ੍ਹ ਦੇ ਵਿੱਚ ਤੋੜਿਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਵੀ ਸਾਨੂੰ ਲੋੜ ਆ ਜਥੇਬੰਦਕ ਤੌਰ ਤੇ ਇੱਕ ਹੋਈਏ। ਨਾਰਾਇਣ ਨਰਪਤ ਨਾਮ ਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਦੀ ਇਹ ਪਵਿੱਤਰ ਨਗਰੀ ਸ੍ਰੀ ਅਨੰਦਪੁਰੀ ਸਾਹਿਬ, ਜਿੱਥੇ ਸਤਿਗੁਰਾਂ ਨੇ ਲੰਬਾ ਅਰਸਾ ਆਪਣੀ ਜ਼ਿੰਦਗੀ ਦਾ ਇਸ ਧਰਤੀ ਤੇ ਗੁਜ਼ਾਰਿਆ ਤੇ ਸਤਿਗੁਰੂ ਜੀ ਨੇ ਇਸ ਧਰਤੀ ਤੇ ਮਨੁੱਖਤਾ ਦੀ ਰਾਖੀ ਲਈ ਦੱਬੇ ਤੇ ਲਤਾੜੇ ਹੋਏ ਜਰਵਾਣਿਆਂ ਦੇ ਹੱਥੋਂ, ਜਿਨ੍ਹਾਂ ਨੂੰ ਨੀਚ ਜਾਤ ਤੇ ਕਿਹਾ ਜਾਂਦਾ ਸੀ, ਉਹਨਾਂ ਨੂੰ ਇੱਕ ਸਮਤਲ ਤੇ ਲਿਆ ਕੇ, ਉਹਨਾਂ ਨੂੰ ਗੁਰਮਤਿ ਦੀ ਸੋਝੀ ਦੇ ਕੇ, ਉਹਨਾਂ ਦੀ ਮਾਨਸਿਕਤਾ ਜਿਹੜੀ ਕਮਜ਼ੋਰ ਹੋ ਚੁੱਕੀ ਸੀ, ਨਿਰਬਲ ਹੋ ਚੁੱਕੀ ਸੀ, ਉਹਨੂੰ ਬਲਵਾਨ ਕੀਤਾ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ। ਜਿੱਥੇ ਸਤਿਗੁਰੂ ਜੀ ਨੇ ਇਸ ਪਵਿੱਤਰ ਧਰਤੀ ਤੇ ਉਸ ਵੇਲੇ ਪ੍ਰਚਲਿਤ ਇੱਕ ਰਾਜਿਆਂ ਦੀ ਰੀਤ ਸੀ ਕਿ ਨਗਾਰੇ ਉਹਨਾਂ ਦੇ ਮੋਹਰੇ ਵਜਾਏ ਜਾਂਦੇ ਸੀ ਤੇ ਸਤਿਗੁਰੂ ਜੀ ਨੇ ਰੀਤ, ਪ੍ਰਥਮ ਰੀਤ ਲੰਗਰ ਦੀ ਜਿਹੜੇ ਤਿਆਰੀ ਹੁੰਦੀ ਉਸ ਵੇਲੇ, ਤੇ ਓਂ ਵੀ ਇਹ ਰਾਜ ਸੱਤਾ ਦੀ ਪ੍ਰਾਪਤੀ ਲਈ ਨਹੀਂ, ਕੇਵਲ ਤਾਂ ਕੇਵਲ ਸਤਿਗੁਰਾਂ ਨੇ ਨਗਾਰੇ ਵਜਾਉਣ ਦੀ ਇਹ ਇੱਕ ਪ੍ਰਥਾ ਜਿਹੜੀ ਇਸੇ ਧਰਤੀ ਤੋਂ ਸ਼ੁਰੂ ਕੀਤੀ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸਮੁੱਚਾ ਖਾਲਸਾ ਪੰਥ ਅੱਜ ਇਸ ਪਵਿੱਤਰ ਦਿਹਾੜੇ ਨੂੰ, ਇਸ ਮਹਾਨ ਉਤਸਵ ਨੂੰ ਬੜਾ ਚੜ੍ਹਦੀ ਕਲਾ 'ਚ ਮਨਾ ਰਿਹਾ। ਅੱਜ ਨਹੀਂ, ਬੜੇ ਲੰਬੇ ਦਿਨਾਂ ਤੋਂ ਲੋਕ ਆਉਂਦੇ ਆ, ਨਮਸਕਾਰ ਕਰਕੇ ਚਲੇ ਜਾਂਦੇ। ਅੱਜ ਕਿਉਂਕਿ ਸੰਪੂਰਨਤਾ ਆ ਇਹਦੀ, ਅੱਜ ਹੁਣ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕਥਾ ਕੀਰਤਨ, ਤੇ ਫਿਰ 12 ਵਜੇ ਠੀਕ ਅਰਦਾਸ ਸਤਿਗੁਰਾਂ ਦੇ ਚਰਨਾਂ ਤੇ ਤਖਤ ਸਾਹਿਬ ਤੇ ਕਰਕੇ ਤੇ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਹੋਊਗੀ, ਜਿਹਦੀ ਸਮਾਪਤੀ ਫਿਰ ਜਾ ਕੇ ਆਪਣੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ, ਵੱਖ-ਵੱਖ ਟੋਲੀਆਂ ਦਾ ਉਹੋ ਹੀ ਪਿਛੋਕੜ ਪੁਰਾਣਾ, ਉਸੇ ਦਿੱਖ ਤੇ ਉੱਥੇ ਜਾ ਕੇ ਮਹੱਲਾ ਖੇਡਣਗੇ, ਜਿਨ੍ਹਾਂ ਦੀ ਫਿਰ ਉੱਥੇ ਹੀ ਸਮਾਪਤੀ ਹੋਣੀ ਹੈ। ਮੈਂ ਜਿੱਥੇ ਸਮੁੱਚੀ ਸਾਰੀ ਦੇਸ਼ ਤੇ ਵਿਦੇਸ਼ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ, ਉੱਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਨੇ ਭੇਦਭਾਵ ਸਾਰੇ ਇਸ ਧਰਤੀ ਤੇ ਮਿਟਾ ਦਿੱਤੇ। ਆਪੇ ਗੁਰਚੇਲਾ ਪੰਜਾਂ ਨੂੰ ਆਪ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਤੇ ਆਪ ਵੀ ਖੰਡੇ ਬਾਟੇ ਦੀ ਪੌਲ ਛਕ ਕੇ, ਇਹ ਜਿਹੜਾ ਗੁਰੂ ਤੇ ਚੇਲੇ ਵਾਲਾ ਇੱਕ ਰੀਤ ਸੀ, ਇਹ ਠੀਕ ਹੈ, ਸਤਿਗੁਰੂ ਜੀ ਪੰਜ ਭੂਤਕ ਸਰੀਰ 'ਚ ਵਿਚਰੇ, ਪਰ ਗੁਰਸ਼ਬਦ ਦੀ ਸੋਝੀ ਪੰਜਾਂ ਨੂੰ ਦੇ ਕੇ ਸਤਿਗੁਰਾਂ ਨੇ ਆਪੇ ਗੁਰਚੇਲਾ ਦੀ ਨਵੀਂ ਪ੍ਰਥਾ ਚਲਾਈ। ਸੋ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਰੀ ਨੰਦੇੜ ਦੀ ਧਰਤੀ ਤੇ ਜਾ ਕੇ। ਪਰ ਸਤਿਗੁਰਾਂ ਨੇ ਇਸ ਧਰਤੀ ਤੋਂ ਜਦੋਂ ਇੱਥੇ ਬਹੁਤ ਵੱਡਾ 22 ਧਰ ਦੇ ਰਾਜੇ, ਮੁਸਲਮਾਨ ਸਾਰੇ ਜਿਹੜੇ ਉਸ ਵੇਲੇ ਦੁਸ਼ਮਣ ਬਣਿਓ ਸੀ, ਤੇ ਸਤਿਗੁਰੂ ਜੀ ਨੇ 40 ਦੇ ਨਾਲ 40 ਲੱਖ ਨੂੰ ਲੜਾਇਆ। ਇਹੋ ਹੀ ਸਤਿਗੁਰਾਂ ਦੀ ਮਾਨਸਿਕਤਾ ਪੀੜਾ ਦੇ ਵਿੱਚ ਫਸੇ ਲੋਕਾਂ ਨੂੰ ਸੋਝੀ ਸੀ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਹ ਜਿਹੜਾ ਮਹੱਲਾ, ਇਹ ਮਹੱਲਾ ਆਤਮਿਕ ਬਲ ਦੇ ਨਾਲ ਨਾਲ ਸਰੀਰਕ ਬਲ ਦਾ ਵੀ ਜਿਹੜਾ ਆ ਉਹ ਸਾਨੂੰ ਇੱਕ ਦ੍ਰਿਸ਼ ਦਰਸਾਉਂਦਾ। ਤੇ ਸਤਿਗੁਰਾਂ ਨੇ ਇਹ ਵੀ ਆਦੇਸ਼ ਸਿੱਖਾਂ ਨੂੰ ਕੀਤਾ ਕਿ ਹੋਲੇ ਮਹੱਲੇ ਦੇ ਉੱਤੇ, ਕਿਉਂਕਿ ਬਾਕੀ ਰਸਮਾਂ ਬਾਕੀ ਧਰਮਾਂ ਨੂੰ ਮੁਬਾਰਕ ਆ, ਪਰ ਮਹੱਲੇ ਦੇ ਰੂਪ ਦੇ ਵਿੱਚ ਗੁਰੂ ਕੇ ਸਿੱਖ ਨੇ ਇਸ ਧਰਤੀ ਤੇ ਨਤਮਸਤਕ ਵੀ ਹੋਣਾ, ਤੇ ਉਹ ਪੁਰਾਤਨ 324 ਸਾਲਾ ਜਿਹੜੀ ਸਾਡੀ ਮਰਿਆਦਾ ਚੱਲੀ ਆ ਰਹੀ ਆ, ਉਹਦੇ ਵਿੱਚ ਸ਼ਾਮਲ ਵੀ ਹੋਣਾ। ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇੱਕ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਜਥੇਬੰਦਕ ਹੋਈਏ, ਕਿਉਂਕਿ ਪੁਰਾਣੇ ਜਿਹੜੇ ਸਿੰਘ ਸੀ ਉਹ ਆਤਮਿਕ ਬਲ ਦੇ ਏਡੇ ਧਨੀ ਸੀ ਕਿ ਜ਼ੁਲਮ ਦਾ ਟਾਕਰਾ ਆਪਣੇ ਆਤਮਿਕ ਅਵਸਥਾ ਦੇ ਨਾਲ ਹੀ ਕਰ ਲੈਂਦੇ ਸੀ। ਇਹ ਨਹੀਂ ਸੀ ਵੀ ਆਤਮਿਕ ਅਵਸਥਾ ਲੜਦੇ ਨਹੀਂ ਸੀ, ਹੱਥੀਂ ਲੜਦੇ ਸੀ। ਤੇ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਜੋਸ਼ ਸਤਿਗੁਰੂ ਜੀ ਨੇ ਜਿਹੜਾ ਭਰਿਆ ਸੀ, ਬੈਰੀ ਵੀ ਦੇਖ ਕੇ ਦੌੜ ਜਾਂਦੇ ਸੀ। ਜਿਹਦੀਆਂ ਜਿੰਦਾ ਮਿਸਾਲਾਂ ਇਸੇ ਧਰਤੀ ਤੇ ਆ, ਕਿਵੇਂ ਹਾਥੀ ਨੂੰ ਨਾਗਣੀ ਵਰਸੇ ਦੇ ਨਾਲ
ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਕਿਲ੍ਹਾ ਲੋਹਗੜ੍ਹ ਦੇ ਵਿੱਚ ਤੋੜਿਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਵੀ ਸਾਨੂੰ ਲੋੜ ਆ ਜਥੇਬੰਦਕ ਤੌਰ ਤੇ ਇੱਕ ਹੋਈਏ। ਜਥੇਬੰਦਕ ਤੌਰ ਤੇ ਇੱਕ ਹੋਵਾਂਗੇ, ਸਾਰੇ ਕੌਮ ਦੇ ਮਸਲੇ ਹੱਲ ਹੋ ਜਾਣਗੇ। ਇੰਨੀ ਬੇਨਤੀ ਕਰਕੇ ਸਾਰੀ ਕੌਮ ਨੂੰ ਫਿਰ ਦੁਬਾਰਾ ਤੋਂ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਸਤਿਗੁਰ ਜੀ ਸਾਡੇ ਹਿਰਦਿਆਂ ਵਿੱਚ ਵਾਸਾ ਕਰੋ, ਗੁਰ ਸ਼ਬਦ ਦਾ ਉਜਾਲਾ ਸਾਡੇ ਹਿਰਦਿਆਂ ਵਿੱਚ ਕਰੋ, ਤਾਂ ਕਿ ਕਾਮ ਕ੍ਰੋਧ ਲੋਭ ਹੰਕਾਰ ਤੋਂ ਤਾਂ ਬਚੀਏ ਹੀ, ਈਰਖਾ ਦਵੈਸ਼ ਸਾਰੀਆਂ ਜਿਹੜੀਆਂ ਅੰਦਰ ਭਮਾਨ ਆ ਇਹਦੇ ਤੋਂ ਵੀ ਛੁਟਕਾਰਾ ਪਾ ਸਕੀਏ।